1988 ਚ ਵਾਟਰ ਐਜ਼ ਅ ਵੈਪਨ ਯੂਜ਼ ਹੋਇਆ ਔਰ ਇਹ ਜਿਹੜੇ ਫਲੱਡ ਨੇ ਜੋ ਪੰਜਾਬ ਚ 20 ਅਗਸਤ ਤੋਂ ਲਿਆਂਦੇ ਗਏ ਇਹ ਆਪਰੇਸ਼ਨ ਸੰਦੂਰ ਪਾਰਟ 2 ਹੈ। ਢਿੱਲੋਂ ਕਹਿ ਰਿਹਾ ਬੈਠ ਕੇ ਇੱਕ ਟੀਵੀ ਚੈਨਲ ਤੇ, ਪੰਜਾਬੀ ਦਾ ਟੀਵੀ ਚੈਨਲ ਤੇ, ਕਿ ਹੁਣ ਅਸੀਂ ਪਾਣੀ ਨੂੰ ਹਥਿਆਰ ਵਜੋਂ ਵਰਤਾਂਗੇ, ਅਸੀਂ ਅੱਧੀ ਰਾਤ ਨੂੰ ਛੱਡ ਦੇਵਾਂਗੇ, ਪਾਕਿਸਤਾਨ ਨੂੰ ਡੋਬ ਦੇਵਾਂਗੇ। ਪਰ ਪਾਕਿਸਤਾਨ ਤੱਕ ਪਾਣੀ ਜਾਣਾ ਕਿੱਥੋਂ ਹੈ? ਉਹੀ ਪੰਜਾਬ ਜਿਨ੍ਹਾਂ ਨੇ ਇਹਨਾਂ ਦੇ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੇ ਮਜਬੂਰ ਕੀਤਾ ਹੈ। ਲੈਂਡ ਪੂਲਿੰਗ ਪਾਲਿਸੀ ਜਿਹੜੀ ਅਗੇਨ ਪੰਜਾਬ ਦੇ ਕਿਸਾਨ ਖਲੋਤੇ, ਇਹਨਾਂ ਨੂੰ ਵਾਪਸ ਲੈਣੀ ਪਈ ਔਰ ਉਹਨਾਂ ਦਾ ਇੱਕ ਹਿੰਦੂ ਤਵੀਆਂ ਦਾ ਗਰੁੱਪ ਜਿਹੜਾ ਬੈਠਾ ਉਹਦੇ 'ਚ ਇੱਕ ਟਿੱਕਾ ਲੱਗਾ ਜਿਹੜਾ ਇਹਨਾਂ ਦਾ ਹਿੰਦੂ ਤਵੀਆ ਉਹ ਕਹਿ ਰਿਹਾ ਹੈ ਕਿ ਜੀ ਕੰਮ ਹੀ ਮੁਕਾਓ, ਨਾ ਰੇ ਬਾਂਸ ਨਾ ਵਜੇ ਬੰਸਰੀ, ਇੱਕੋ ਵਾਰ ਇਹਨਾਂ ਨੂੰ ਹੜ੍ਹਾਂ 'ਚ ਡੋਬ ਦਿਓ। ਢਿੱਲੋਂ ਪਹਿਲਾਂ ਕਹਿ ਰਿਹਾ ਇਹ ਕਰਨਾ, ਹੁਣ ਉਹ ਰਿਟਾਇਰ ਹੋ ਗਿਆ, ਉਹਨੇ ਕਿਤਾਬ ਵੀ ਲਿਖੀ ਹੈ ਔਰ ਦਵੇਦੀ ਜਿਹੜਾ ਫੌਜ ਦਾ ਚੀਫ ਹੈ ਉਹ ਉਸ ਕਿਤਾਬ ਨੂੰ ਰਿਲੀਜ਼ ਕਰ ਰਿਹਾ ਹੈ। ਇਹ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਇਹ ਹੜ੍ਹ ਜਿਹੜੇ ਨੇ ਐਜ਼ ਏ ਵੈਪਨ, ਵਾਟਰ ਐਜ਼ ਏ ਵੈਪਨ ਇਸਤੇਮਾਲ ਕੀਤਾ ਗਿਆ ਹੈ। ਜੇ ਤਾਂ ਅਸੀਂ ਇਹੀ ਅਪਰੋਚ ਰੱਖਣੀ ਹੈ ਕਿ ਭਾਈ ਠੀਕ ਹੈ 88 ਚ ਆਏ ਹੜ੍ਹ, 2 ਸਾਲ ਪਹਿਲਾਂ ਆਏ, ਅਸੀਂ ਮਦਦ ਕਰਦੇ ਹਾਂ, ਪੰਜਾਬ ਆਪਣੇ ਆਪ ਖਲੋ ਜਾਂਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬਾਕੀ ਭਾਰਤ ਦਾ ਕੀ ਰਵੱਈਆ ਹੈ? ਜੇ ਮੋਦੀ ਆਇਆ ਥੱਲੇ ਨਹੀਂ ਉਤਰਿਆ, ਹੈਲੀਕਾਪਟਰ ਦੇ ਜੇ 1500 ਕਰੋੜ ਹਿਮਾਚਲ ਨੂੰ ਦਿੱਤਾ ਹੈ ਤੇ 1600 ਕਰੋੜ ਪੰਜਾਬ ਨੂੰ, ਇਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਰੂਅਲ ਜੋਕ। ਉਹ ਦੇਖ ਰਹੇ ਨੇ ਕਿ ਵੀ ਇਹ ਪੰਜਾਬ ਵਾਲੇ ਵਿਕਟਮ ਬਣ ਕੇ ਮੰਗਣਗੇ, ਮੰਗਤੇ ਹੋਣਗੇ। ਧੰਨ ਜੀਓ ਤੈਂ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ ਦੇਹ ਅਨਿਤ ਨਾ ਨਿਤ ਰਹਿ ਜਸ ਨਾਵ ਚੜੈ ਭਵ ਸਾਗਰ ਤਾਰੇ ਧੀਰਜ ਧਾਮ ਬਨਾਏ ਇਹ ਤਨ ਬੁੱਧ ਸੋ ਦੀਪਕ ਜਿਉ ਉਜਿਆਰੈ ਗਿਆਨੈ ਕੀ ਬਡਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਸਤਿਗੁਰੂ ਜੀ ਦਾ ਆਪਣਾ ਆਪਾ ਗੁਰੂ ਖਾਲਸਾ ਸਾਧ ਸੰਗਤ ਜੀਓ, ਅੱਜ ਦਾ ਇਹ ਵਿਸ਼ੇਸ਼ ਦੀਵਾਨ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਦੁਆਬਾ ਸਿੱਖ ਐਸੋਸੀਏਸ਼ਨ ਦੇ ਸਿੱਖ ਯੂਥ ਆਫ ਅਮੈਰੀਕਾ, ਸਿੱਖਸ ਫਾਰ ਜਸਟਿਸ, ਇਹ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਹਮੇਸ਼ਾ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਸਾਲ ਦੇ ਕੈਲੰਡਰ ਦੇ ਵਿੱਚ ਜਿਹੜੇ ਖਾਸ ਸਾਡੇ ਦਿਨ ਇਹਨਾਂ 4 ਦਹਾਕਿਆਂ ਦੇ ਨੇ, ਜਿਨ੍ਹਾਂ ਦੇ ਵਿੱਚ ਜੂਨ 84 ਦਾ ਘੱਲੂਘਾਰ ਹੈ, ਸ਼ਹੀਦ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਨ ਹੈ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦਾ ਸ਼ਹੀਦੀ ਦਿਨ ਹੈ ਔਰ ਇਹਦੇ ਨਾਲ ਜੁੜਿਆ ਹੋਇਆ ਨਵੰਬਰ 84 ਦੀ ਨਸਲਕੁਸ਼ੀ ਹੈ। ਬੇਸ਼ੱਕ ਦੀਵਾਨ ਇਸ ਗੁਰਦੁਆਰਾ ਸਾਹਿਬ ਜਿਹਨੂੰ ਅਸੀਂ ਮਦਰ ਆਫ ਆਲ ਸੁਸਾਇਟੀਜ਼ ਕਹਿੰਦੇ ਹਾਂ ਹਮੇਸ਼ਾ ਹੀ ਹੁੰਦੇ ਨੇ, ਪਰ ਇਹਨਾਂ ਦਿਨਾਂ ਦੇ ਉੱਤੇ ਫੋਕਸ ਕਰਵਾਉਣ ਦਾ ਮਤਲਬ ਇਹ ਵੀ ਹੈ ਕਿ ਬੀਤੇ ਦਾ ਇਤਿਹਾਸ ਬਹੁਤ ਸਾਡਾ ਗੌਰਵਮਈ ਹੈ, ਉਹ ਸਾਨੂੰ ਪ੍ਰੇਰਨਾ ਦਿੰਦਾ ਹੈ। ਪਰ ਅੱਜ ਅਸੀਂ ਕਿੱਥੇ ਆ ਕੇ ਖੜ੍ਹੇ ਹਾਂ ਅਤੇ ਸਾਡਾ ਨਿਸ਼ਾਨਾ ਜਿਹੜਾ ਅਲਟੀਮੇਟਲੀ ਜੂਨ 84 ਦੇ ਪਹਿਲੇ ਹਫ਼ਤੇ ਭਾਰਤੀ ਫੌਜ ਵੱਲੋਂ ਟੈਂਕਾਂ ਤੋਪਾਂ ਨਾਲ ਸਾਡੇ ਮੀਰੀ ਪੀਰੀ ਦੇ ਤਖਤ ਅਕਾਲ ਤਖਤ ਸਾਹਿਬ 'ਤੇ ਹਮਲੇ ਤੋਂ ਬਾਅਦ ਸਪਸ਼ਟ ਰੂਪ ਦੇ ਵਿੱਚ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਅਲਫਾਜ਼ ਨੇ ਸਪਸ਼ਟ ਕਰ ਦਿੱਤਾ ਸੀ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਜ਼ਾਹਰ ਹੈ ਇਹ ਸਾਰੇ ਐਕਟਿਵਿਸਟ ਉਸ ਜਨਰੇਸ਼ਨ ਨਾਲ ਸੰਬੰਧਿਤ ਨੇ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਵੀ ਯੋਗਦਾਨ ਪਾਇਆ ਔਰ ਬਾਹਰ ਆ ਕੇ ਵੀ ਖਾਲਿਸਤਾਨ ਦੇ ਝੰਡੇ ਨੂੰ ਬੁਲੰਦ ਰੱਖਿਆ। ਜੇ ਅੱਜ ਖਾਲਿਸਤਾਨ ਰੈਫਰੈਂਡਮ ਰਾਹੀਂ 5 ਮਿਲੀਅਨ ਸਿੱਖ ਡਾਇਸਪੋਰਾ ਗਲੋਬਲੀ ਪਿਛਲੇ 4-5 ਸਾਲ ਤੋਂ ਆਪਣੀ ਵਿਲ, ਆਪਣਾ ਨਿਸ਼ਚਾ, ਆਪਣੀ ਸਪੋਰਟ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਕੇਂਦਰਿਤ ਕਰ ਰਿਹਾ ਹੈ ਅਤੇ ਇਸ ਵਿੱਚ ਬਹੁਤ ਵੱਡਾ ਯੋਗਦਾਨ, ਜਿੱਥੇ ਸ਼ਹੀਦਾਂ ਦੇ ਡੁੱਲੇ ਖੂਨ ਨੇ ਸਾਨੂੰ ਸਭ ਨੂੰ ਘਰੀ ਨਹੀਂ ਬਹਿਣ ਦਿੱਤਾ, ਉੱਥੇ ਬਾਹਰ ਇਹਨਾਂ ਸਮੁੱਚੀਆਂ ਜਥੇਬੰਦੀਆਂ ਨੇ ਖਾਲਿਸਤਾਨ ਦੇ ਇਸ ਮੂਵਮੈਂਟ ਨੂੰ ਅਲਾਈਵ ਰੱਖਣ ਦੇ ਲਈ ਦੀਵੇ ਦੇ ਵਿੱਚ ਤੇਲ ਪਾਇਆ। ਔਰ ਅੱਜ ਹਾਲਾਤ ਜੋ ਇੰਟਰਨੈਸ਼ਨਲ ਲੈਵਲ ਦੇ ਉੱਤੇ ਭਾਰਤ ਦਾ ਐਜ਼ ਏ ਰੋਗ ਸਟੇਟ ਐਕਸਪੋਜ਼ ਹੋਣਾ,
ਤੇ ਖਾਲਿਸਤਾਨ ਦਾ ਰਡਾਰ ਸਕਰੀਨ ਤੇ ਆਉਣਾ, ਇਸ ਵਿੱਚ ਇਹਨਾਂ ਸਭ ਜਥੇਬੰਦੀਆਂ ਦਾ ਵੀ ਬਹੁਤ ਵੱਡਾ ਰੋਲ ਹੈ। ਸਟੇਜ ਤੋਂ ਦੱਸਿਆ ਗਿਆ 20 ਅਗਸਤ ਤੋਂ ਬਾਅਦ ਤੁਸੀਂ ਸਾਰੇ ਜਾਣੋ ਕਿ ਪੰਜਾਬ ਦੇ ਵਿੱਚ ਲਿਆਂਦੇ ਗਏ ਹੜ੍ਹ ਉਸ ਨੇ ਕਿੰਨੇ ਵੱਡੇ ਪੈਮਾਨੇ 'ਤੇ ਪੰਜਾਬ ਦੀ ਤਬਾਹੀ ਕੀਤੀ। ਅੱਜ ਹੀ ਮੈਂ ਇੱਕ ਰਿਪੋਰਟ ਜਿਹੜੀ ਬ੍ਰਿਟਿਸ਼ ਪੀਰੀਅਡ 'ਚ ਜਦੋਂ ਕਿ ਉਹਨਾਂ ਨੇ 5 ਘੋੜੇ ਇੰਗਲੈਂਡ ਦੇ ਬਾਦਸ਼ਾਹ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਤੋਹਫੇ ਵਜੋਂ ਭੇਜੇ, ਤੇ ਉਹਨਾਂ ਨੇ ਕਿਹਾ ਜੀ ਅਸੀਂ ਲੈਂਡ ਰਾਊਟ ਦੀ ਥਾਂ ਜਿਹੜਾ ਦਰਿਆਈ ਰਸਤਾ ਹੈ ਉਹ ਲਵਾਂਗੇ, ਦਰਿਆਏ ਸਿੰਧ, ਦਰਿਆਏ ਇੰਡਸ, ਕਿਉਂਕਿ ਬ੍ਰਿਟਿਸ਼ਰ ਜਾਣਨਾ ਚਾਹੁੰਦੇ ਸੀ ਕਿ ਭਾਈ ਇਹਨਾਂ ਦਰਿਆਵਾਂ ਦੇ ਵਿੱਚ ਦਰਿਆਵਾਂ ਰਾਹੀਂ ਵਪਾਰ ਕਿਵੇਂ ਹੋਏ। ਔਰ ਉਹਦੇ ਲਈ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਜਸੂਸ ਸੀ ਉਹ ਉਹਨਾਂ 5 ਘੋੜਿਆਂ ਨੂੰ ਲੈ ਕੇ ਤੁਰਿਆ, ਔਰ ਇੰਡਸ ਦੇ ਰਸਤੇ ਲਗਭਗ ਦਰਿਆਏ ਸਿੰਧ ਜਿਹਨੂੰ ਅਸੀਂ ਕਹਿੰਦੇ, ਉਸ ਦੇ ਰਸਤੇ ਉਹ ਘੋੜੇ ਲਾਹੌਰ ਪਹੁੰਚਾਏ ਗਏ। ਔਰ ਜਦੋਂ 1849 'ਚ ਪੰਜਾਬ ਅੰਗਰੇਜ਼ਾਂ ਦੇ ਪੇਟੇ ਪਿਆ, ਉਦੋਂ ਵੀ ਉਹਨਾਂ ਨੇ ਸਤਲੁਜ, ਬਿਆਸ, ਰਾਵੀ, ਇੰਡਸ ਦੇ ਵਿੱਚ ਤਾਂ ਜਹਾਜ਼ਰਾਨੀ ਸਮੁੰਦਰੀ ਜਹਾਜ਼ ਦੇ ਲਈ ਰਾਹ ਪੱਧਰਾ ਸੀ, ਬਹੁਤ ਵੱਡਾ ਦਰਿਆ ਹੈ। ਔਰ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਏ ਕਿ ਜਦੋਂ ਅਸੀਂ 5 ਦਰਿਆਵਾਂ ਦੀ ਧਰਤੀ ਪੰਜਾਬ ਦੀ ਗੱਲ ਕਰਦੇ ਹਾਂ, ਸਤਲੁਜ, ਬਿਆਸ, ਰਾਵੀ, ਝਨਾਬ, ਜੇਹਲਮ, ਬਿਆਸ ਦਰਿਆ ਜਿਹੜਾ ਰੋਹਤਾਂਗ ਪਾਸ ਤੋਂ ਉੱਪਰੋਂ ਸ਼ੁਰੂ ਹੁੰਦਾ ਹੈ ਉਹ ਹਰੀਕੇ ਦੀ ਥਾਂ 'ਤੇ ਸਤਲੁਜ ਦੇ ਵਿੱਚ ਮਿਲ ਜਾਂਦਾ। ਤੇ ਸਤਲੁਜ ਦਾ ਸਫ਼ਰ ਤੇ ਰਾਵੀ ਦਾ ਸਫ਼ਰ ਇਹ ਲਹਿੰਦੇ ਪੰਜਾਬ 'ਚ ਵੀ ਜਾਰੀ ਰਹਿੰਦਾ। ਫਿਰ ਰਾਵੀ ਝਨਾਬ ਦੇ ਨਾਲ ਮਿਲਦੀ ਹੈ, ਝਨਾਬ ਜੇਹਲਮ ਦੇ ਨਾਲ ਮਿਲਦਾ ਹੈ, ਸਤਲੁਜ ਇਹਨਾਂ ਨੂੰ ਜੁਆਇਨ ਕਰਦਾ, ਤੇ ਇੱਕ ਲਹਿੰਦੇ ਪੰਜਾਬ 'ਚ ਥਾਂ ਪੰਜ ਨਦ ਹੈ, 5 ਨਦੀਆਂ ਤੋਂ ਬਣਿਆ, ਉੱਥੇ 5 ਨਦ ਜਿਹੜਾ ਹੈ ਉਹ ਬਣਦਾ, ਤੇ ਉਹ 5 ਨਦ ਦਾ ਦਰਿਆ ਦਰਿਆਏ ਸਿੰਧ ਦੇ ਵਿੱਚ ਐਂਡ ਹੁੰਦਾ, ਤੇ ਦਰਿਆਏ ਸਿੰਧ ਫਿਰ ਅਰਬ ਸਾਗਰ ਦੇ ਵਿੱਚ ਜਾਂਦਾ। ਜੇ ਤੁਸੀਂ ਉਸ ਸਾਰੇ ਲੈਂਡਸਕੇਪ ਨੂੰ ਦੇਖੋ ਤੇ ਇਹ ਬੜਾ ਖੂਬਸੂਰਤ ਇੱਕ ਧਰਤੀ ਦਾ ਟੁਕੜਾ ਜਿਹੜਾ ਕੁਦਰਤ ਨੇ ਉਸ ਅੰਦਾਜ਼ ਦੇ ਵਿੱਚ ਹੀ ਬਣਾਇਆ ਸੀ, ਜਿਸ ਨੂੰ ਇੱਕ ਆਰਟੀਫਿਸ਼ੀਅਲ ਲਕੀਰ ਰਾਹੀਂ 15 ਅਗਸਤ 1947 ਨੂੰ ਡਿਵਾਈਡ ਕਰ ਦਿੱਤਾ ਗਿਆ। ਹੁਣ ਜਦੋਂ ਅੰਗਰੇਜ਼ ਦੇਖ ਰਹੇ ਨੇ ਕਿ ਪੰਜਾਬ ਦੇ ਦੂਸਰੇ ਦਰਿਆਵਾਂ 'ਚ ਵੀ ਜਹਾਜ਼ ਰਾਣੀ ਦਾ ਕੋਈ ਹੋਏ, ਤੇ ਇੱਕ ਗੱਲ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਦਰਿਆ ਪੰਜੋ ਬੜੇ ਚੰਚਲ ਨੇ, ਬੜੇ ਬੇਮੁਹਾਰੇ ਨੇ ਔਰ ਅਨਪ੍ਰੈਡਿਕਟੇਬਲ ਨੇ। ਇਸ ਲਈ ਉਹਨਾਂ ਨੇ ਇਹ ਸਾਰੀ ਸਟੱਡੀ ਨੂੰ ਕੀਤਾ। ਲਗਭਗ 40 ਲੱਖ ਰੁਪਇਆ ਉਸ ਜ਼ਮਾਨੇ 'ਚ ਬ੍ਰਿਟਿਸ਼ ਪੀਰੀਅਡ ਦਾ ਉਹਨਾਂ ਨੇ ਪੰਜਾਬ ਦੇ ਰਿਵਰ ਬੈਡ ਨੂੰ ਸਟੱਡੀ ਕਰਨ ਦੇ ਉੱਤੇ ਲਾਇਆ। ਇਵੈਂਚੁਅਲੀ ਉਹਨਾਂ ਨੇ ਇਸ ਪ੍ਰਪੋਜ਼ਲ ਨੂੰ ਅਬੈਂਡਨ ਕਰ ਦਿੱਤਾ ਕਿ ਦਰਿਆ ਵਹਿਣ ਵੀ ਬਦਲਦੇ ਨੇ, ਔਰ ਉਸ ਤੋਂ ਬਾਅਦ ਉਹਨਾਂ ਨੇ ਨਹਿਰੀ ਸਿਸਟਮ ਕਿ ਦਰਿਆਵਾਂ 'ਚੋਂ ਨਹਿਰਾਂ ਕੱਢੀਆਂ ਜਾਣ, ਜਿਹੜਾ 19ਵੀਂ ਸਦੀ ਦੇ ਅਖੀਰ 'ਚ ਅਸੀਂ ਨੀਲੀ ਬਾਰ, ਸੰਦਲੀ ਬਾਰ, ਮਿੰਟ ਗੁਮਰੀ ਬਾਰ ਇਹ ਕਹਿੰਦੇ ਹੈ, ਤੇ ਫਿਰ ਰੇਲਵੇ ਸਿਸਟਮ ਜਿਹੜਾ ਪੰਜਾਬ 'ਚ, ਤਾਂ ਕਿ ਵਪਾਰ ਨੂੰ ਅੱਗੇ ਤੋਰਿਆ ਜਾਏ। ਹੁਣ ਗੱਲ ਮੈਂ ਇਸ ਲਈ ਇੱਥੋਂ ਸ਼ੁਰੂ ਕੀਤੀ ਹੈ, ਬੇਸ਼ੱਕ ਦਿਨ ਅੱਜ ਦਾ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਯਾਦ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਹੈ, ਪਰ ਜਿਹੜਾ ਕਰੰਟ ਚੈਲੰਜ ਸਾਡੇ ਸਾਹਮਣੇ ਹੈ ਇਸ ਨੂੰ ਜੇ ਸਮਝਾਂਗੇ ਇਸ ਦੇ ਬਿਹਾਈਂਡ ਕੌਣ ਹੈ, ਤੇ ਫਿਰ ਇਹ ਕੰਟੀਨਿਊਟੀ ਹੈ। ਜੇ ਭਾਈ ਦਿਲਾਵਰ ਸਿੰਘ, ਔਰ ਮੈਨੂੰ ਯਾਦ ਹੈ 31 ਅਗਸਤ 1995 ਨੂੰ ਜਦੋਂ ਬੁੱਚੜ ਬੇਅੰਤੇ ਦਾ ਅੰਤ ਹੁੰਦਾ ਹੈ, ਅਣਖੀਲਾ ਪੰਜਾਬ ਰੇਡੀਓ TV ਪ੍ਰੋਗਰਾਮ ਟੋਰਾਂਟੋ ਤੋਂ ਚੱਲਦਾ ਸੀ, ਸੁਖਵਿੰਦਰ ਸਿੰਘ ਹੰਸਰਾ ਉਹਨੂੰ ਰਨ ਕਰਦੇ ਸੀ। ਹੁਣ ਉਹ ਚੜ੍ਹਾਈ ਕਰ ਗਏ ਨੇ। ਉਹਨਾਂ ਨੇ ਇੱਕ ਪੈਨਲ ਡਿਸਕਸ਼ਨ ਰੱਖੀ, ਮੈਨੂੰ ਵੀ ਲਾਈਨ 'ਤੇ ਲਿਆ। ਜਸਟਿਸ ਅਜੀਤ ਸਿੰਘ ਬੈਂਸ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰੈਜ਼ੀਡੈਂਟ ਚੰਡੀਗੜ੍ਹ ਤੋਂ, ਉਹਨਾਂ ਨੂੰ ਲਾਈਨ 'ਤੇ ਲਿਆ। ਔਰ ਜਦੋਂ ਉਹਨਾਂ ਦੇ ਨਾਲ ਗੁਫ਼ਤਗੂ ਕੀਤੀ, ਉਹਨਾਂ ਨੇ ਕਿਹਾ ਜਸਟਿਸ ਬੈਂਸ ਨੇ ਕਿ ਬੁੱਚੜ ਬੇਅੰਤੇ ਤੇ KP ਗਿੱਲ ਨੇ 50,000 ਸਿੱਖ ਨੌਜਵਾਨ ਫਰਵਰੀ 1992 ਤੋਂ ਜਦੋਂ ਉਹਨੇ ਸਹੁੰ ਚੁੱਕੀ ਤੇ ਜਿੱਦਣ ਉਹਦਾ ਐਂਡ ਹੋਇਆ ਉਸ ਦੇ ਵਿੱਚ ਮਾਰੇ। ਉਹਨੇ ਕਿਹਾ ਜੇ ਇਹ 2.5 ਸਾਲ ਦਾ ਪੀਰੀਅਡ ਇਹਨੂੰ ਹੋਰ ਮਿਲਦਾ, 97 ਤੱਕ ਇਹ ਆਪਣੀ ਟਰਮ ਪੂਰੀ ਕਰਦਾ, ਤੇ 50,000 ਨੌਜਵਾਨ ਇਹਨੇ ਹੋਰ ਮਾਰ ਦੇਣਾ ਸੀ। ਕਿ ਭਾਈ ਦਿਲਾਵਰ ਸਿੰਘ ਨੇ ਸਿਰਫ ਇਤਿਹਾਸ ਦਾ ਹਿਸਾਬ ਹੀ ਬਰਾਬਰ ਨਹੀਂ ਕੀਤਾ ਕਿ ਬੁੱਚੜ ਨੂੰ ਸਜ਼ਾ ਦੇਣਾ, ਉਹਨਾਂ ਨੇ 50,000 ਸਿੱਖ ਨੌਜਵਾਨਾਂ ਦੀ ਜਾਨ ਵੀ ਬਚਾਈ ਹੈ। ਇਸ ਲਈ ਅਸੀਂ ਉਸ ਦਿਨ ਨੂੰ ਸੈਲੀਬ੍ਰੇਟ ਕਰੀਏ ਕਿ ਉਹਨਾਂ ਨੇ ਪ੍ਰੀਐਂਪਟ ਸਟ੍ਰਾਈਕ ਕਰਕੇ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਨੌਜਵਾਨੀ ਨੂੰ ਬਚਾਇਆ। ਇਹ ਛੋਟੀ ਗੱਲ ਨਹੀਂ ਹੈ। ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਮੈਂ ਮੋਹੇ ਮਰਨੇ ਕਾ ਚਾਉ ਹੈ ਤੱਕ ਮਹਿਦੂਦ ਨਹੀਂ ਹੈ। ਉਹ ਬੇਸ਼ੱਕ ਗੌਰਮੈਂਟ ਮੁਲਾਜ਼ਮਤ ਦੇ ਵਿੱਚ ਸਾਰੇ ਸਪੋਰਟਸਮੈਨ ਨੇ, ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ, ਭਾਈ ਦਿਲਾਵਰ ਸਿੰਘ, ਇਹ ਸਾਰੇ
ਸਪੋਰਟਸ ਦੇ ਕੋਟੇ 'ਚੋਂ ਪੁਲਿਸ ਦੇ ਵਿੱਚ ਗਏ ਹੋਏ ਸੀ। ਲੇਕਿਨ ਜਦੋਂ ਇਹਨਾਂ ਨੇ ਦੇਖਿਆ, ਔਰ ਮੈਨੂੰ ਯਾਦ ਹੈ ਜਦੋਂ ਭਾਈ ਦਿਲਾਵਰ ਸਿੰਘ ਦੇ ਮਾਤਾ ਜੀ ਇੱਕ ਵਾਰ ਸਟਾਕਟਨ ਆਏ ਗੁਰਦੁਆਰਾ ਸਾਹਿਬ, ਔਰ ਮੈਂ ਉਹਨਾਂ ਨੂੰ ਨਾਲ ਲੈ ਕੇ ਸੈਨੋਜ਼ੇ ਗੁਰਦੁਆਰਾ ਸਾਹਿਬ ਵੀ ਗਿਆ, ਤੇ ਮੈਂ ਰਾਹ 'ਚ ਪੁੱਛਿਆ ਮਾਤਾ ਜੀ ਨੂੰ, ਮੈਂ ਕਿਹਾ ਕਦੇ ਦਿਲਾਵਰ ਸਿੰਘ ਨੇ ਕੋਈ ਐਸਾ ਭਾਵ ਦਿੱਤਾ ਹੋਏ? ਕੋਈ ਕਹਿੰਦੇ ਨਹੀਂ ਪੁੱਤਰ, ਸਾਨੂੰ ਤਾਂ ਪਤਾ ਵੀ ਨਹੀਂ ਸੀ, ਅਸੀਂ ਤਾਂ ਖਬਰਾਂ 'ਚ ਜਦੋਂ ਸ਼ਾਮ ਨੂੰ ਸੁਣਿਆ ਕਿ 5:00 ਉਡਾ ਦਿੱਤਾ ਬੁੱਚੜ ਬੇਨਤਿਆਂ ਨੂੰ, ਅਸੀਂ ਕਹਿੰਦੇ ਕਿ ਭਾਈ ਖੁਸ਼ੀ ਮਨਾ ਰਹੇ ਸੀ ਆਪਣੇ ਘਰ 'ਚ ਕਿ ਜਦੋਂ ਇਸ ਬੁੱਚੜ ਦਾ ਅੰਤ ਹੋਇਆ। ਵੀ ਸਾਨੂੰ ਤਾਂ ਉਦੋਂ ਹੀ ਪਤਾ ਲੱਗਾ ਕਿ ਸਵੇਰ ਦੇ 2:30-3 ਵਜੇ ਜਦੋਂ ਪੁਲਿਸ ਦਾ ਛਾਪਾ ਪਿਆ ਕਿ ਭਾਈ ਸਾਡੇ ਫਰਜ਼ੰਦ ਨੇ ਇਹ ਕੀਤਾ। ਇਹ ਜਿਹੜੀਆਂ ਸ਼ਹੀਦ ਰੂਹਾਂ ਨੇ, ਇਹਨਾਂ ਦਾ ਇੱਕ ਵੱਖਰਾ ਹੀ ਰੁਤਬਾ ਹੁੰਦਾ ਹੈ। ਤੇ ਜਦੋਂ ਜਸਵੰਤ ਸਿੰਘ ਖਾਲੜਾ ਦੀ ਗੱਲ ਕਰਾਂ, ਜੂਨ 1995 ਅਣਖੀਲਾ ਪੰਜਾਬ ਦਾ ਹੀ ਪ੍ਰੋਗਰਾਮ ਗੁਰਦੁਆਰਾ ਡਿਕਸੀ ਟੋਰਾਂਟੋ ਦੇ ਵਿੱਚ, ਮੈਨੂੰ ਵੀ ਉਹਨਾਂ ਨੇ ਸੱਦਾ ਦਿੱਤਾ। ਜਸਵੰਤ ਸਿੰਘ ਖਾਲੜਾ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਸੱਦੇ 'ਤੇ ਕੈਨੇਡਾ ਆਏ, ਉਸ ਸਮਾਗਮ ਦੇ ਵਿੱਚ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ। ਉਹਨਾਂ ਤੋਂ ਪਹਿਲਾਂ ਮੈਂ ਐਡਰੈਸ ਕੀਤਾ ਸੰਗਤ ਨੂੰ, ਤੇ ਸਰ ਜਸਵੰਤ ਸਿੰਘ ਖਾਲੜਾ ਨੇ ਜੋ ਕੁਝ ਜੂਨ ਦੇ ਵਿੱਚ ਕਿਹਾ ਆਪਣੀ ਸ਼ਹਾਦਤ ਤੋਂ 2 ਮਹੀਨੇ ਪਹਿਲਾਂ, ਕਿਉਂਕਿ ਅਗਸਤ ਐਂਡ ਦੇ ਵਿੱਚ ਉਹ ਚਲੇ ਜਾਂਦੇ ਨੇ, 6 ਸਤੰਬਰ 1995 ਨੂੰ ਉਹਨਾਂ ਦੇ ਘਰ ਦੇ ਬਾਹਰੋਂ ਕਬੀਰ ਪਾਰਕ ਅੰਮ੍ਰਿਤਸਰ 'ਚੋਂ ਰਹਿੰਦੇ ਸਨ, ਚੁੱਕ ਕੇ ਤੇ ਅਣਪਛਾਤੀ ਲਾਸ਼ ਬਣਾ ਦਿੱਤਾ ਜਾਂਦਾ ਹੈ। ਉਹ ਜਿਹੜੀ ਸਪੀਚ ਹੈ, ਜਦੋਂ ਤੁਸੀਂ ਡੀਕੋਡੀਫਾਈ ਕਰਦੇ ਹੋ ਇੰਟਰਨੈਸ਼ਨਲੀ, ਉਹ ਬੜੀ ਪੋਪੂਲਰ ਹੈ। ਉਹਨਾਂ ਨੇ ਇੱਕ ਗੱਲ ਕਹੀ, ਔਰ ਮੈਂ ਆਪਣੇ ਇਸ ਲਗਭਗ 4 ਦਹਾਕਿਆਂ ਦੇ ਪੰਥਕ ਸਫ਼ਰ 'ਚ 2 ਸ਼ਖਸੀਅਤਾਂ ਸਨ। ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਤਾਂ ਇੱਕ ਵੱਖਰੇ ਰੁਤਬੇ ਦੇ ਥੱਲੇ, ਜਿੱਥੇ ਤਾਂ ਉਹਨਾਂ ਨੇ ਇਹ ਡਿਸਾਈਡ ਕੀਤਾ ਸੀ ਕਿ ਭਾਈ ਉਹਨਾਂ ਨੇ ਕਿਵੇਂ ਸ਼ਹੀਦ ਬਾਬਾ ਦੀਪ ਸਿੰਘ ਦੇ ਪਦ ਚਿੰਨ੍ਹਾਂ 'ਤੇ ਚੱਲਦੇ ਆ ਉਸ ਧਰਤੀ ਦੇ ਉੱਤੇ ਉਸ ਪਵਿੱਤਰ ਮੁਕਾਮ 'ਤੇ ਸ਼ਹਾਦਤ ਪਾਉਣੀ ਹੈ। ਪਰ 2 ਸ਼ਖਸੀਅਤਾਂ ਜਿਨ੍ਹਾਂ ਨੇ ਪਬਲਿਕਲੀ ਸੰਗਤ ਦੇ ਸਾਹਮਣੇ ਇਹ ਆਪਣੀ ਡਿਜ਼ਾਇਰ ਐਕਸਪ੍ਰੈਸ ਕੀਤੀ, ਜਦੋਂ ਤੁਸੀਂ ਜਸਵੰਤ ਸਿੰਘ ਖਾਲੜਾ ਦਾ ਉਹ ਅਖੀਰਲਾ ਭਾਸ਼ਣ ਜਿਹੜਾ ਦੁਨੀਆ ਭਰ ਦੇ ਵਿੱਚ ਅੱਜ ਵੀ ਸੁਣਿਆ ਜਾਂਦਾ ਹੈ, ਉਹਦੇ ਤੁਸੀਂ ਅਲਫਾਜ਼ ਸੁਣੋ, ਤੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਜਦੋਂ ਗੁਰੂ ਸਾਹਿਬ ਕਿਸੇ ਸਿੱਖ 'ਤੇ ਬਹੁਤ ਪ੍ਰਸੰਨ ਹੁੰਦੇ ਸਨ ਤੇ ਉਸ ਨੂੰ ਗੁਰਿਆਈ ਬਖਸ਼ਦੇ ਸੀ। ਗੁਰਿਆਈ ਤਾਂ ਹੁਣ ਗੁਰੂ ਗ੍ਰੰਥ ਸਾਹਿਬ ਕੋਲ ਹੈ, ਤੇ ਜਦੋਂ ਹੁਣ ਗੁਰੂ ਸਾਹਿਬ ਕਿਸੇ 'ਤੇ ਪ੍ਰਸੰਨ ਹੁੰਦੇ ਨੇ ਤੇ ਉਸ ਨੂੰ ਸ਼ਹਾਦਤ ਬਖਸ਼ਦੇ ਨੇ। ਉਹਨਾਂ ਨੇ ਕਿਹਾ ਅਸੀਂ ਦੁੱਧ ਪੁੱਤ ਮੰਗਦੇ ਹਾਂ ਗੁਰੂ ਤੋਂ, ਸ਼ਹਾਦਤ ਸਭ ਤੋਂ ਵੱਡਾ ਰੁਤਬਾ ਹੈ। ਔਰ ਬਾਅਦ ਦੇ ਵਿੱਚ ਜਦੋਂ ਹੀ ਉਹਨਾਂ ਦੀ ਸ਼ਹਾਦਤ ਹੁੰਦੀ ਹੈ, ਮੈਂ ਕਿਹਾ ਵੀ ਉਹ ਸਾਰੇ ਦੁਨਿਆਵੀ ਉਹਨਾਂ ਬੰਧਨਾਂ ਤੋਂ ਉੱਪਰ ਨਿਕਲ ਕੇ ਉਸ ਸਾਰੇ ਰੁਤਬੇ ਨੂੰ ਜਿਹੜਾ ਸ਼ਹਾਦਤ ਦਾ ਹੈ, ਉਹ ਆਲਰੇਡੀ ਆਪਣੇ ਜਿਉਂਦੇ ਜੀ, ਜਿਹਨੂੰ ਅਸੀਂ ਜੀਵਨ ਮੁਕਤ ਕਹਿੰਦੇ ਹਾਂ, ਉਸ ਰੁਤਬੇ ਨੂੰ ਪਹੁੰਚ ਚੁੱਕੇ ਸੀ। ਬੀਬੀ ਪਰਮਜੀਤ ਕੌਰ ਖਾਲੜਾ, ਉਹਨਾਂ ਦੇ ਨਾਲ ਮਿਲਣ ਦਾ ਸਬੱਬ ਹੋਇਆ। ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਕੋਈ ਅਖੀਰਲੇ ਦਿਨਾਂ 'ਚ ਉਹਨਾਂ ਦੇ ਕੋਈ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਹੋਣ? ਕਹਿੰਦੇ ਵੀ ਹਾਂ, ਉਹ ਇਹ ਕਹਿੰਦੇ ਸੀ ਕਿ ਪਰਮਜੀਤ ਇਹਨਾਂ ਬੱਚਿਆਂ ਨੂੰ ਪਾਲ ਲਵੇਂਗੀ। ਹੁਣ ਮੈਂ ਇਹ ਦੇਖਦਾ ਕਿ ਵੀ ਇਹ ਜਦੋਂ ਅਸੀਂ ਗ੍ਰਸਤ ਜੀਵਨ ਦੇ ਵਿੱਚ, ਔਰ ਇਹੀ ਗੱਲ 1990 ਜਾਂ 91 'ਚ ਬੀਬੀ ਬਿਮਲ ਕੌਰ ਖਾਲਸਾ ਇੱਥੇ ਇਸ ਗੁਰਦੁਆਰਾ ਸਾਹਿਬ ਵੀ ਆਏ, ਉਦੋਂ ਮੈਂ ਕੈਲੀਫੋਰਨੀਆ ਬੇਸਡ ਸੀ। ਗੁਰਦੁਆਰਾ ਫਰੀਮਾਉਂਟ ਕਮੇਟੀ ਨੇ ਕਿਹਾ ਮੈਨੂੰ ਕਿ ਤੁਸੀਂ ਇੰਟਰੋਡਿਊਸ ਕਰਵਾਉਣਾ ਹੈ ਇਹਨਾਂ ਨੂੰ, ਤੇ ਉਹਨਾਂ ਦੇ ਨਾਲ ਵੀ ਗੱਲਬਾਤ ਬੀਬੀ ਬਿਮਲ ਕੌਰ ਖਾਲਸਾ ਨਾਲ ਹੋਈ। ਤੇ ਮੈਂ ਕਿਹਾ ਭੈਣ ਜੀ, ਕਦੇ ਸਰਦਾਰ ਸਾਹਿਬ ਨੇ ਇਹ ਦਿੱਤੀ ਹੋਈ ਇੰਡੀਕੇਸ਼ਨ ਕਿ ਇੰਨਾ ਵੱਡਾ ਕੰਮ ਕਰਨ ਜਾ ਰਹੇ ਨੇ? ਕਹਿੰਦੇ ਨਹੀਂ, ਖਾਣੇ ਦੀ ਟੇਬਲ 'ਤੇ ਬੈਠੇ ਆ, ਕਈ ਵਾਰ ਉਹ ਕਹਿੰਦੇ ਸੀ ਕਿ ਬਿਮਲ ਆ ਜਿਹੜੇ ਆਪਣੇ ਬੱਚੇ ਨੇ ਨਾ ਛੋਟੇ ਛੋਟੇ, ਇੰਨੇ ਛੋਟੇ ਛੋਟੇ ਬੱਚੇ ਵੀ ਦਰਬਾਰ ਸਾਹਿਬ 'ਚ ਫੌਜ ਨੇ ਮਾਰ ਦਿੱਤੇ, ਫਿਰ ਉਹ ਗੰਭੀਰ ਹੋ ਜਾਂਦੇ ਸਨ। ਸੋ ਇਹ ਜਿਹੜਾ ਸਫ਼ਰ ਹੈ ਸ਼ਹਾਦਤ ਦਾ, ਇਹ ਸਤਿਗੁਰੂ ਦਾ ਇੱਕ ਤੋਹਫਾ ਹੈ। ਔਰ ਇਹੀ ਗੱਲ ਭਾਈ ਹਰਦੀਪ ਸਿੰਘ ਨਿੱਜਰ, ਇਹ ਤਾਂ ਸਾਡੀਆਂ ਡਾਇਸਪੋਰਾ ਸਿੱਖਾਂ ਦੇ ਸ਼ਹੀਦਾਂ 'ਚ ਇੱਕ ਵੱਡਾ ਨਾਂ ਉਹਨਾਂ ਨੇ ਜੋੜਿਆ। ਉਸੇ ਹੀ ਕੈਨੇਡਾ ਦੀ ਧਰਤੀ 'ਤੇ ਕਦੇ ਮੇਵਾ ਸਿੰਘ ਲੋਪੋਕੇ ਨੇ ਉਹਨੂੰ ਹੌਪਕਿੰਸਨ ਨੂੰ, ਜਿਹੜਾ ਇੱਕ ਬੜਾ ਵੱਡਾ ਰੇਸਿਸਟ ਸੀ, ਕੋਰਟ ਰੂਮ ਦੇ ਵਿੱਚ ਮਾਰਿਆ ਸੀ। ਉਹ ਪਹਿਲੇ ਸ਼ਹੀਦ ਨੇ ਵੈਨਕੂਵਰ 'ਚ, ਜਿਹੜਾ ਸਭ ਤੋਂ ਪੁਰਾਣਾ ਗੁਰਦੁਆਰਾ ਸੰਤ ਤੇਜਾ ਸਿੰਘ ਜੀ ਦੇ ਉਦਮ ਨਾਲ ਉੱਥੇ ਬਣਿਆ ਸੀ, ਉੱਥੇ ਉਹਨਾਂ ਦਾ ਦਿਨ ਵੀ ਮਨਾਇਆ ਜਾਂਦਾ ਹੈ। ਤੁਸੀਂ ਹਰਦੀਪ ਸਿੰਘ ਨਿੱਜਰ ਹੋਰਾਂ ਦੇ ਵੀ ਅਖੀਰਲੇ 2-3 ਮਹੀਨਿਆਂ ਦੇ ਵੀਡੀਓ ਕਲਿੱਪ ਦੇਖੋ, ਸ਼ਹਾਦਤ ਮੰਗ ਰਹੇ ਨੇ। ਔਰ ਬਹੁਤ ਵਾਰ ਇਹ ਹੈ ਕਿ ਜਦੋਂ ਅਸੀਂ ਕਿਸੇ ਚੀਜ਼ ਦੀ ਰਿਵਾਈਵਲ ਦੇਖਦੇ, ਜਦੋਂ ਸਰਦਾਰ ਖਾਲੜਾ ਦੀ ਬੇਟੀ ਨਵਕਿਰਨ ਕੌਰ ਸਟੇਜ ਤੋਂ ਇਹ ਕਹਿੰਦੇ ਨੇ ਕਿ ਮੇਰੇ ਪਿਤਾ ਨੇ ਆਪਣੀ ਸ਼ਹਾਦਤ ਨਾਲ
ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ। ਇਹ ਬਹੁਤ ਵੱਡੀ ਗੱਲ ਹੈ। 25,000 ਦਾ ਜਿਹੜਾ ਕ੍ਰਾਈਟੇਰੀਆ ਜਾਂ ਜਿਹੜੀ ਫਿਗਰ ਦਿੱਤੀ ਜਾਂਦੀ ਹੈ, ਉਹਨਾਂ ਨੇ 3 ਸ਼ਮਸ਼ਾਨ ਘਾਟਾਂ 'ਚ, ਉਹ ਪੱਟੀ ਦਾ, ਦੁਰਗਿਆਣਾ ਮੰਦਿਰ ਦਾ ਅਤੇ ਤਰਨ ਤਾਰਨ ਦਾ, ਔਰ 2-2.5 ਸਾਲ ਦੇ ਪੀਰੀਅਡ ਉਹਨਾਂ ਨੇ ਇੱਕ ਉਹ ਡਾਟਾ ਕੱਢਿਆ ਜਿਹੜਾ ਜ਼ਾਹਰ ਹੈ ਤੁਹਾਨੂੰ ਪਤਾ ਹੈ ਵੀ ਉਹਨਾਂ ਨੇ ਜਿਹੜੀ ਅਣਪਛਾਤੀ ਲਾਸ਼ ਹੁੰਦੀ ਹੈ ਉਹਦੇ ਲਈ ਲੱਕੜ ਮਿਊਨਿਸਪਲ ਕਮੇਟੀ ਵੱਲੋਂ ਅਨਾਉਂਸ ਹੁੰਦੀ ਹੈ, ਜਿਹੜੀ ਪੁਲਿਸ ਦੀ ਟੀਮ ਲੈ ਕੇ ਜਾਂਦੀ ਹੈ ਉਹਦਾ ਅੰਦਰਾਜ਼ ਹੁੰਦਾ ਉਸ ਰਜਿਸਟਰ ਦੇ ਵਿੱਚ। ਉੱਥੋਂ ਉਹਨਾਂ ਨੇ ਡਾਟਾ ਕੱਢਿਆ ਅਤੇ ਉਹਨਾਂ ਅਣਪਛਾਤੀਆਂ ਲਾਸ਼ਾਂ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਵੀ ਸੀ, ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਮਾਤਾ ਮਹਿੰਦਰ ਕੌਰ ਵੀ ਸੀ। ਇਹ ਛੋਟੇ ਕੰਮ ਨਹੀਂ ਨੇ। ਔਰ ਜਦੋਂ ਉਹਨਾਂ ਨੂੰ ਕੈਨੇਡਾ ਦੇ ਵਿੱਚ ਸਰਦਾਰ ਖਾਲੜਾ ਨੂੰ ਬਾਰ-ਬਾਰ ਕਿਹਾ ਗਿਆ, ਉਹਨਾਂ ਦੇ ਭਰਾਤਾ ਅਮਰਜੀਤ ਸਿੰਘ ਖਾਲੜਾ UK ਦੇ ਸਿਟੀਜ਼ਨ ਨੇ, ਉਹਨਾਂ ਨੇ ਵੀ ਕਿਹਾ, ਤਾਂ ਉਹਨਾਂ ਨੇ ਕਿਹਾ ਵੀ ਨਹੀਂ, ਮੈਂ ਹੁਣ ਉਸ ਧਰਤੀ 'ਤੇ ਹੀ ਜਾ ਕੇ, ਔਰ ਆਪਣੀ ਤਕਰੀਰ 'ਚ ਉਹਨਾਂ ਨੇ ਕਿਹਾ ਕਿ ਕਦੇ ਮੇਰਾ ਦਾਦਾ ਵੀ ਕਾਮਾਗਾਟਾ ਮਾਰੂ 'ਚ ਇੱਥੇ ਆਇਆ ਸੀ, ਉਦੋਂ ਤੱਕ ਕੈਨੇਡਾ ਵਾਲਿਆਂ ਨੇ ਉਤਰਨ ਨਹੀਂ ਸੀ ਦਿੱਤਾ। ਮੈਂ ਉਹਨਾਂ ਦਾ ਪੋਤਾ ਸੁਨੇਹਾ ਲੈ ਕੇ ਆਇਆ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ, ਔਰ ਬਹੁਤ ਜਲਦ 2 ਮਹੀਨੇ ਦੇ ਵਿੱਚ 6 ਸਤੰਬਰ ਨੂੰ, ਔਰ ਇੱਕ ਗੱਲ ਦੀ ਮੈਂ ਯਾਦ ਦਹਾਨੀ ਕਰਵਾ ਦਿਆਂ, 31 ਅਗਸਤ ਨੂੰ ਬੁੱਚੜ ਬਿਆਨਤੇ ਦਾ ਅੰਤ ਹੁੰਦਾ ਹੈ, ਹਰਚੰਦ ਸਿੰਘ ਬਰਾੜ ਮੁੱਖ ਮੰਤਰੀ ਬਣਦਾ ਪੰਜਾਬ ਦਾ। 6 ਸਤੰਬਰ ਨੂੰ ਜਦੋਂ ਸਰਦਾਰ ਖਾਲੜਾ ਨੂੰ ਚੁੱਕਿਆ ਜਾਂਦਾ ਹੈ ਅਤੇ ਉਹਨਾਂ ਨੂੰ ਬਾਅਦ ਦੇ ਵਿੱਚ ਟਾਰਚਰ ਕਰਕੇ ਸ਼ਹੀਦ ਕੀਤਾ ਜਾਂਦਾ, ਉਦੋਂ ਪੰਜਾਬ ਦਾ ਪੋਲੀਟੀਕਲ ਸਿਸਟਮ ਬਦਲ ਗਿਆ। ਲੇਕਿਨ ਜਿਹੜਾ ਏਜੰਸੀਆਂ ਦਾ ਨੈਟਵਰਕ ਹੈ, ਜਿਹੜਾ OP ਸ਼ਰਮਾ ਬੈਠ ਕੇ ਉੱਥੇ ਸਿਸਟਮ ਰਨ ਕਰ ਰਿਹਾ ਹੈ, ਜਿਹੜਾ KP ਗਿੱਲ ਦਾ ਸਾਰਾ ਨੈਟਵਰਕ, KP ਗਿੱਲ ਤਾਂ ਇੱਕ ਬੁੱਚੜ ਫੇਸ ਉਹਨਾਂ ਨੇ ਸਾਹਮਣੇ ਰੱਖਿਆ ਹੋਇਆ ਸੀ, ਉਹ ਏਜੰਸੀਆਂ ਦੀ ਖੇਡ। ਜੇ ਅੱਜ ਅਸੀਂ ਫਲੱਡਸ ਦੀ ਗੱਲ ਕਰੀਏ, ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ। ਸਭ ਤੋਂ ਜ਼ਿਆਦਾ ਕੰਮ ਹੁਣ ਸ਼ੁਰੂ ਹੋਣਾ ਹੈ ਜਦੋਂ 1500 ਤੋਂ 2000 ਪਿੰਡਾਂ ਦੀ ਮੁਕੰਮਲ ਬਰਬਾਦੀ, 4 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਜਿੱਥੇ 4-4, 5-5 ਫੁੱਟ ਰੇਤਾ ਹੈ, ਉਹਨਾਂ ਦੇ ਮੁੜ ਵਸੇਵੇਂ ਦੀ ਗੱਲ ਦਿਲ ਖੋਲ੍ਹ ਕੇ ਕੰਟਰੀਬਿਊਟ ਕਰੋ। ਪਰ ਇੱਕ ਕਹਾਣੀ ਮੈਂ ਜ਼ਰੂਰ ਇਤਿਹਾਸਕ ਵਾਕਿਆ ਸੁਣਾਉਣਾ ਚਾਹੁੰਦਾ। 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ, ਜਿੱਥੇ ਉਹਨਾਂ ਨੇ ਚੱਕ ਨਾਨਕੀ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਜੀ ਦੇ ਨਾਂ 'ਤੇ ਵਸਿਆ ਨਗਰ ਜਾਂ ਪਿੰਡ ਸੀ, ਉਹਨੂੰ ਸਿਟੀ ਆਫ ਬਲਿਸ ਬਣਾਇਆ, ਆਨੰਦਪੁਰ ਦੀ ਪੁਰੀ ਬਣਾਇਆ। ਅੱਡ-ਅੱਡ ਰਸਤੇ ਸਨ ਉਦੋਂ ਵੀ ਪਹੁੰਚਣ ਦੇ। ਇੱਕ ਰਾਹ ਜਿਹਦੇ 'ਚ ਇੱਕ ਰੰਗੜਾਂ ਦਾ ਪਿੰਡ ਸੀ, ਸ਼ਾਇਦ ਬਜਰੌੜ ਜਾਂ ਇਸ ਕਿਸਮ ਦਾ ਨਾਂ ਹੈ ਪਿੰਡ ਦਾ, ਉਹ ਆਉਣ ਲੱਗੇ ਸੰਗਤ ਨੂੰ ਲੁੱਟ ਲੈਂਦੇ ਸੀ। ਕਦੇ ਕਾਬਲ ਦੀ ਸੰਗਤ ਆ ਕੇ ਪੁਕਾਰ ਕਰ ਰਹੀ ਹੈ, ਕਦੇ ਅਸਾਮ ਦੀ ਕਰ ਰਹੀ ਹੈ, ਕਦੇ ਕੋਈ ਕਰ ਰਹੀ ਹੈ। ਇੱਕ ਦਿਨ ਜਦੋਂ ਲੁੱਟੀ ਪੁੱਟੀ ਸੰਗਤ ਆਈ ਤੇ ਗੁਰੂ ਸਾਹਿਬ ਨੇ ਕਿਹਾ ਕਿ ਜੋ ਆਉਂਦਾ ਹੈ ਉਹ ਆਖਦਾ ਹੈ ਰੰਗੜੋਂ ਨੇ ਸੰਗਤ ਲੁੱਟੀ ਹੈ, ਇਹਦਾ ਕੋਈ ਇਲਾਜ ਨਹੀਂ ਹੈ। ਤੇ ਸਾਹਿਬਜ਼ਾਦਾ ਅਜੀਤ ਸਿੰਘ ਔਰ ਉਹਨਾਂ ਦੇ ਜਥੇ ਦੀ ਕਮਾਂਡ ਦੇ ਥੱਲੇ ਸਿੰਘ ਜਾਂਦੇ ਨੇ, ਉਹਨਾਂ ਰੰਗੜਾਂ ਨੂੰ ਚੰਗੀ ਤਰ੍ਹਾਂ ਸਜ਼ਾ ਦੇ ਕੇ ਲੁੱਟ ਦਾ ਮਾਲ ਵੀ ਲੈ ਆਉਂਦੇ ਹੈ। ਔਰ ਇਹ ਵਾਕਿਆ ਜਿਹਦੇ 'ਚ ਫਿਰ ਇੱਕ ਹੋਰ ਇਹਦੇ ਨਾਲ ਜੁੜਿਆ ਵਾਕਿਆ, ਜਦੋਂ ਕਿ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਜੰਗ ਦੇ ਵਿੱਚ ਖਾਲਸੇ ਨੇ ਇਹ ਪ੍ਰਿੰਸੀਪਲ ਜਿਹੜਾ ਫਲਾਊਟ ਨਹੀਂ ਕਰਨਾ, ਉਹਨਾਂ ਨੇ ਕਿਹਾ ਹਮ ਲੈ ਜਾਨੋ ਪੰਥ ਉਚੇਰੋ, ਕਿ ਅਸੀਂ ਪੰਥ ਨੂੰ ਉੱਚੇ ਲੈ ਕੇ ਜਾਣਾ। ਫਲੱਡਸ ਦੀ ਕਹਾਣੀ ਤੁਹਾਡੇ ਜੋ ਬਹੁਤ ਸਾਰੇ 1988 'ਚ ਅਮਰੀਕਾ 'ਚ ਆਏ ਹੋਣਗੇ, 88 ਦੇ ਹੜ੍ਹ ਤੁਹਾਨੂੰ ਚੰਗੀ ਤਰ੍ਹਾਂ ਯਾਦ ਨੇ। ਉਸ ਵੇਲੇ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਐਕਸਪਰਟਸ ਦੀ ਟੀਮ ਨੇ ਇਹ ਸਿੱਟਾ ਕੱਢਿਆ ਸੀ ਕਿ ਇਹ ਡੈਲੀਬਰੇਟਲੀ ਲਿਆਂਦੇ ਗਏ, ਔਰ ਉਸ ਦੇ ਲਈ BN ਕੁਮਾਰ ਮੇਜਰ ਜਨਰਲ ਸਰਵਿੰਗ ਆਰਮੀ ਦਾ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਸੀ, ਉਹਦੇ 'ਤੇ ਪੰਥ ਨੇ, ਖਾਲਸੇ ਨੇ, ਸਿੰਘਾਂ ਨੇ ਜ਼ਿੰਮੇਵਾਰੀ ਉਸ ਦੀ ਲਾਈ, ਔਰ ਫਿਰ ਉਸ ਨੂੰ ਸਜ਼ਾ ਯਾਫਤਾ ਕੀਤਾ, ਇਹ ਦੱਸਣ ਦੇ ਲਈ ਕਿ ਇਹ ਵਾਟਰ ਐਜ਼ ਏ ਵੈਪਨ। ਔਰ ਇਹ ਕੋਈ ਨਵੀਂ ਗੱਲ ਨਹੀਂ ਹੈ। ਤੁਹਾਨੂੰ ਜੇ ਪੜ੍ਹਨ ਦਾ ਸ਼ੌਕ ਹੋਏ, ਰਿਗਵੇਦ ਦੇ ਅੰਦਰ ਇੰਦਰ ਦੀ, ਹੁਣ ਇਹ ਪਾਣੀਆਂ ਦਾ ਦੇਵਤਾ ਇੰਦਰ ਬਣਾਇਆ ਉਹਦਾ, ਉਹਦੀ ਉਸਤਤ ਦੇ ਵਿੱਚ ਸ਼ਲੋਕ ਲਿਖੇ ਹੋਏ ਨੇ। ਔਰ ਉਸ ਪਾਣੀ ਨੂੰ ਜਦੋਂ ਇਹਨਾਂ ਆਰੀਅਨਸ ਨੇ, ਦਰਾਵਿਡਨਸ ਨੂੰ ਆ ਕੇ ਜਿਹੜਾ ਬਰਬਾਦ ਕੀਤਾ, ਸਾਡੀ ਉਸ ਧਰਤੀ ਦੀ, ਦਰਿਆਏ ਸਿੰਧ ਦੀ, ਇੰਡਸ ਵੈਲੀ ਸਿਵਲਾਈਜੇਸ਼ਨ ਜਿਹਨੂੰ ਸਿੰਧੂ ਘਾਟੀ ਦੀ ਸਭਿਅਤਾ ਕਹਿੰਦੇ ਨੇ, 5000 ਸਾਲ ਪੁਰਾਣੀ ਡਿਸਟਰੋਏ ਕੀਤੀ, ਤਾਂ ਉਹਨਾਂ ਨੂੰ ਵੀ ਦਰਾਵੜਾਂ ਨੂੰ ਪਾਣੀਆਂ 'ਚ ਡੋਬ ਕੇ ਮਾਰਿਆ। ਔਰ ਉਹ ਮੰਤਰ ਨੇ ਜਿਹਦੇ 'ਚ ਕਿ ਇੰਦਰ ਦੇਵਤੇ ਦਾ ਇਹ ਸ਼ੁਕਰੀਆ ਅਦਾ ਕਰ ਰਹੇ ਨੇ ਕਿ ਇਹ ਰਾਖਸ਼ਾਂ ਦਾ ਅੰਤ ਕੀਤਾ ਤੁਸੀਂ। ਸੋ ਇਹ 1988 'ਚ ਵਾਟਰ ਐਜ਼ ਏ ਵੈਪਨ ਯੂਜ਼ ਹੋਇਆ। ਅਤੇ ਕਰੰਟ ਪੀਰੀਅਡ ਦੇ ਵਿੱਚ ਇਹਨਾਂ ਹੜ੍ਹਾਂ ਤੋਂ 20 ਅਗਸਤ ਤੋਂ 3 ਮਹੀਨਾ ਪਹਿਲਾਂ ਸਰਵਿੰਗ ਇੰਡੀਆ ਦਾ ਲੈਫਟੀਨੈਂਟ ਜਨਰਲ ਢਿੱਲੋਂ ਲਾਸਟ ਨੇਮ
ਇੱਕ ਟੀਵੀ ਚੈਨਲ ਦੇ ਉੱਤੇ ਬੈਠ ਕੇ ਉਹ ਕਹਿ ਰਿਹਾ, ਔਰ ਇਸ ਗੱਲ ਦਾ ਧਿਆਨ ਰਹੇ, ਜਦੋਂ 7, 8, 9, 10 ਤਰੀਕ ਨੂੰ ਭਾਰਤ ਔਰ ਪਾਕਿਸਤਾਨ ਦਾ 4 ਰੋਜ਼ਾ ਮਿਜ਼ਾਈਲ ਔਰ ਡਰੋਨ ਵਾਰ ਹੁੰਦੀ ਹੈ, ਗਰਾਊਂਡ ਤੇ ਟਰੂਪਸ ਮੂਵ ਨਹੀਂ ਕੀਤੇ, ਤੇ ਪ੍ਰਧਾਨ ਔਰ ਜੁੱਤੀਆਂ ਪੈਂਦੀਆਂ ਨੇ ਇਹਨਾਂ ਨੂੰ, ਇਹਨਾਂ ਦੇ 6-7 ਰਾਫੇਲ ਵੀ ਡਿੱਗਦੇ ਨੇ, ਤਰਲੇ ਕਰਕੇ ਜਿਹੜਾ ਉਹ ਸੀਜ਼ ਫਾਇਰ ਹੁੰਦਾ ਹੈ, ਤੇ ਮੋਦੀ ਕਹਿੰਦਾ ਹੈ ਕਿ ਆਪਰੇਸ਼ਨ ਸੰਦੂਰ ਸਸਪੈਂਡ ਕੀਤਾ ਹੈ, ਖਤਮ ਨਹੀਂ ਕੀਤਾ। ਔਰ ਇਹ ਜਿਹੜੇ ਫਲੱਡ ਨੇ ਜੋ ਪੰਜਾਬ 'ਚ 20 ਅਗਸਤ ਤੋਂ ਲਿਆਂਦੇ ਗਏ, ਇਹ ਆਪਰੇਸ਼ਨ ਸੰਦੂਰ ਪਾਰਟ 2 ਹੈ, ਉਹਦੀ ਕੰਟੀਨਿਊਟੀ ਹੈ, ਔਰ ਵਾਟਰ ਨੂੰ ਐਜ਼ ਏ ਵੈਪਨ ਯੂਜ਼ ਕਰਨ ਦੀ ਕੰਟੀਨਿਊਟੀ ਹੈ। ਔਰ ਉਹ ਢਿੱਲੋਂ ਕਹਿ ਰਿਹਾ ਕਿ ਹੁਣ ਅਸੀਂ, ਕਿਉਂਕਿ ਉਹਨਾਂ ਨੇ ਜਿੱਥੇ ਸੰਦੂਰ ਤੋਂ ਬਾਅਦ ਇਹ ਕਿਹਾ ਜੀ ਕਿ ਅਸੀਂ ਇੰਡਸ ਵਾਟਰ ਟਰੀਟੀ ਜਿਹੜੀ 1960 'ਚ ਸਾਈਨ ਹੋਈ, ਨਹਿਰੂ ਫਲਾਈ ਕਰਕੇ ਕਰਾਚੀ ਗਿਆ, ਅਯੂਬ ਖਾਨ ਪਾਕਿਸਤਾਨ ਦਾ ਪ੍ਰੈਜ਼ੀਡੈਂਟ ਸੀ, ਔਰ ਉਸ ਟਰੀਟੀ ਦਾ ਲੁਬੋ ਲੁਬਾਬ ਇਹ ਸੀ ਕਿ 3 ਦਰਿਆ ਸਤਲੁਜ, ਬਿਆਸ, ਰਾਵੀ, ਇਹ ਚੜ੍ਹਦੇ ਪੰਜਾਬ ਦੇ ਨੇ, ਅਪਰ ਰਾਈਪੇਰੀਅਨ ਵੀ, ਲੋਅਰ ਰਾਈਪੇਰੀਅਨ ਵੀ, ਤੇ ਜਿਹੜੇ ਚਨਾਹ, ਜੇਹਲਮ ਤੇ ਸਿੰਧ ਇਹ ਪਾਕਿਸਤਾਨ ਦੇ ਨੇ। 20% ਪਾਣੀ ਦਰਿਆਏ ਸਿੰਧ, ਚਨਾਹ, ਜੇਹਲਮ ਦਾ, ਕਿਉਂਕਿ ਜੰਮੂ ਕਸ਼ਮੀਰ ਵਾਦੀ, ਚਨਾਹ ਔਰ ਜੇਹਲਮ ਉੱਥੋਂ ਗੁਜ਼ਰਦੇ ਨੇ, ਉਹ 20% ਪਾਣੀ ਉਹਦਾ ਯੂਜ਼ ਕਰ ਸਕਦੇ ਨੇ, ਡੈਮ ਨਹੀਂ ਬਣਾ ਸਕਦੇ, ਬੈਰਾਜ ਨਹੀਂ ਬਣਾ ਸਕਦੇ। ਔਰ ਇਹ ਟਰੀਟੀ ਵਰਕਆਊਟ ਕਰ ਰਹੀ ਹੈ ਪਿਛਲੇ 70 ਸਾਲ ਤੋਂ। ਲੇਕਿਨ ਇਹਨਾਂ ਨੇ ਕਿਹਾ ਜੀ ਅਸੀਂ ਇਹ ਟਰੀਟੀ ਸਸਪੈਂਡ ਕਰ ਰਹੇ ਹਾਂ, ਪਾਣੀ ਅਸੀਂ ਰੋਕਾਂਗੇ, ਔਰ ਰੋਕਿਆ ਵੀ ਗਿਆ। ਔਰ ਉਹ ਢਿੱਲੋਂ ਕਹਿ ਰਿਹਾ ਬੈਠ ਕੇ ਇੱਕ ਟੀਵੀ ਚੈਨਲ ਤੇ, ਪੰਜਾਬੀ ਦੇ ਟੀਵੀ ਚੈਨਲ ਤੇ, ਕਿ ਹੁਣ ਅਸੀਂ ਪਾਣੀ ਨੂੰ ਹਥਿਆਰ ਵਜੋਂ ਵਰਤਾਂਗੇ, ਅਸੀਂ ਅੱਧੀ ਰਾਤ ਨੂੰ ਛੱਡ ਦਿਆਂਗੇ, ਪਾਕਿਸਤਾਨ ਨੂੰ ਡੋਬ ਦਿਆਂਗੇ। ਪਰ ਪਾਕਿਸਤਾਨ ਤੱਕ ਪਾਣੀ ਜਾਣਾ ਕਿੱਥੋਂ ਹੈ? ਉਹੀ ਪੰਜਾਬ ਜਿਨ੍ਹਾਂ ਨੇ ਇਹਨਾਂ ਦੇ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੇ ਮਜਬੂਰ ਕੀਤਾ। ਲੈਂਡ ਪੂਲਿੰਗ ਪਾਲਿਸੀ ਜਿਹੜੀ ਅਗੇਨ ਪੰਜਾਬ ਦੇ ਕਿਸਾਨ ਖਲੋਤੇ, ਇਹਨਾਂ ਨੂੰ ਵਾਪਸ ਲੈਣੀ ਪਈ। ਔਰ ਉਹਨਾਂ ਦਾ ਇੱਕ ਹਿੰਦੂ ਤਵੀਆਂ ਦਾ ਗਰੁੱਪ ਜਿਹੜਾ ਬੈਠਾ, ਉਹਦੇ 'ਚ ਇੱਕ ਟਿੱਕਾ ਲੱਗਾ ਜਿਹੜਾ ਇਹਨਾਂ ਦਾ ਹਿੰਦੂ ਤਵੀ ਆ, ਉਹ ਕਹਿ ਰਿਹਾ ਕਿ ਜੀ ਕੰਮ ਹੀ ਮੁਕਾਓ, ਨਾ ਰਹੇ ਬਾਂਸ ਨਾ ਵਜੇ ਬੰਸਰੀ, ਇੱਕੋ ਵਾਰ ਇਹਨਾਂ ਨੂੰ ਹੜ੍ਹਾਂ 'ਚ ਡੋਬ ਦਿਓ। ਢਿੱਲੋਂ ਪਹਿਲਾਂ ਕਹਿ ਰਿਹਾ ਇਹ ਕਰਨਾ, ਹੁਣ ਉਹ ਰਿਟਾਇਰ ਹੋ ਗਿਆ, ਉਹਨੇ ਕਿਤਾਬ ਵੀ ਲਿਖੀ ਆ। ਔਰ ਦਵੇਦੀ ਜਿਹੜਾ ਫੌਜ ਦਾ ਚੀਫ ਹੈ, ਉਹ ਉਸ ਕਿਤਾਬ ਨੂੰ ਰਿਲੀਜ਼ ਕਰ ਰਿਹਾ। ਇਹ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਇਹ ਹੜ੍ਹ ਜਿਹੜੇ ਨੇ ਐਜ਼ ਏ ਵੈਪਨ, ਵਾਟਰ ਐਜ਼ ਏ ਵੈਪਨ ਇਸਤੇਮਾਲ ਕੀਤਾ ਗਿਆ। ਜੇ ਤਾਂ ਅਸੀਂ ਇਹੀ ਅਪਰੋਚ ਰੱਖਣੀ ਹੈ ਕਿ ਭਾਈ ਠੀਕ ਹੈ 88 'ਚ ਆਏ ਹੜ੍ਹ, 2 ਸਾਲ ਪਹਿਲਾਂ ਆਏ, ਅਸੀਂ ਮਦਦ ਕਰਦੇ ਹਾਂ, ਪੰਜਾਬ ਆਪਣੇ ਆਪ ਖਲੋ ਜਾਂਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਬਾਕੀ ਭਾਰਤ ਦਾ ਕੀ ਰਵੱਈਆ ਹੈ? ਜੇ ਮੋਦੀ ਆਇਆ ਥੱਲੇ ਨਹੀਂ ਉਤਰਿਆ, ਹੈਲੀਕਾਪਟਰ ਦੇ ਜੇ 1500 ਕਰੋੜ ਹਿਮਾਚਲ ਨੂੰ ਦਿੱਤੇ ਤੇ 1600 ਕਰੋੜ ਪੰਜਾਬ ਨੂੰ, ਇਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਰੂਅਲ ਜੋਕ। ਇੱਕ ਜੋਕ ਹੁੰਦਾ, ਇੱਕ ਕਰੂਅਲ ਜੋਕ ਹੁੰਦਾ ਕਿ ਤੁਸੀਂ ਕਿਸੇ ਦੀ ਮੁਸੀਬਤ ਦੇ ਵਿੱਚ ਵੀ ਉਹਦਾ ਜੋਕ ਬਣਾਉਂਦੇ ਹੋ। ਉਹ ਦੇਖ ਰਹੇ ਨੇ ਕਿ ਵੀ ਇਹ ਪੰਜਾਬ ਵਾਲੇ ਵਿਕਟਮ ਬਣ ਕੇ ਮੰਗਣਗੇ, ਮੰਗਤੇ ਹੋਣਗੇ। ਜਿਵੇਂ ਭਾਈ ਧਰਮਵੀਰ ਸਿੰਘ ਹੋਰਾਂ ਨੇ ਕਿਹਾ ਕਿ ਅਸੀਂ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੈ, ਸਾਨੂੰ ਦਾਤੇ ਬਣਾਇਆ ਸੀ, ਮੰਗਤੇ ਸਿਰਫ ਅਕਾਲ ਪੁਰਖ ਦੇ ਅੱਗੇ ਹੈ। ਉਹ ਅੱਜ ਪੰਜਾਬ ਨੇ ਫਿਰ ਸਾਬਤ ਕੀਤਾ ਹੈ ਰਿਜ਼ੀਲੀਅੰਸ ਵੀ, ਔਰ ਇਹ ਵੀ ਸਾਬਤ ਕੀਤਾ ਕਿ ਅਸੀਂ ਆਪਣੀ ਇਕੋਨਮੀ, ਆਪਣੀ ਆਰਥਿਕਤਾ, ਆਪਣੇ ਸਾਧਨ, ਔਰ ਜਿਵੇਂ ਡਾਇਸਪੋਰਾ ਸਿੱਖ ਮਦਦ ਲਈ ਨਿਕਲੇ, ਬਹੁਤ ਵੱਡੀ ਗੱਲ ਹੈ। ਪਰ ਜੇ ਉਹ ਇਹ ਕਹਿੰਦੇ ਨੇ ਕਿ ਨਾ ਰੇ ਬਾਂਸ ਨਾ ਵੱਜੇ ਬੰਸਰੀ, ਅਸੀਂ ਵੀ ਘੱਟੋ ਘੱਟ ਇਹ ਗੱਲ ਤਾਂ ਕਹੀਏ ਕਿ ਭਾਈ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਕਿੰਨੀ ਕੁ ਵਾਰ ਹੋਰ ਹੜਾਂਗੇ, ਕਿੰਨੀ ਕੁ ਵਾਰ ਝੂਠੇ ਪੁਲਿਸ ਮੁਕਾਬਲਿਆਂ 'ਚੋਂ ਨਿਕਲਾਂਗੇ, ਕਿੰਨੀ ਕੁ ਵਾਰ ਸਟੈਟਿਸਟੀਕਲ ਜੈਨੋਸਾਈਡ 'ਚੋਂ ਗੁਜ਼ਰਾਂਗੇ। ਆ ਹੁਸ਼ਿਆਰਪੁਰ ਜ਼ਿਲ੍ਹੇ 'ਚ ਇੱਕ ਪ੍ਰਵਾਸੀ ਨੇ ਬੱਚੇ ਦਾ ਮਰਡਰ ਕੀਤਾ। ਇਕੱਲੀ ਮਾਈਗ੍ਰੇਸ਼ਨ ਨਹੀਂ ਹੈ, ਉਹ ਪੰਜਾਬ ਦੇ ਵਿੱਚ ਕਿਸ ਲੈਵਲ ਤੇ ਕ੍ਰਾਈਮ ਲਿਆ ਰਹੇ ਨੇ, ਕਿਸ ਲੈਵਲ ਦੇ ਉੱਤੇ ਸਾਨੂੰ 4 ਚਫੇਰਿਓਂ ਘੇਰਿਆ ਹੋਇਆ ਹੈ। ਔਰ ਮੈਂ ਸਮਝਦਾ ਕਿ ਮੈਸੇਜ ਇਸ ਇਤਿਹਾਸਕ ਮੁਕਾਮ ਤੋਂ ਇਹੀ ਜਾਣਾ ਚਾਹੀਦਾ ਹੈ ਕਿ ਜਦੋਂ ਤੱਕ ਸਾਡਾ ਆਪਣਾ ਘਰ ਖਾਲਿਸਤਾਨ ਨਹੀਂ ਬਣਦਾ, ਔਰ ਉਹਦੇ ਲਈ ਸਿਰਫ ਵਿਸ਼ਵਲ ਥਿੰਕਿੰਗ ਨਹੀਂ ਹੈ। ਬਹੁਤ ਸਾਰੇ ਕਹਿਣਗੇ ਜੀ ਪਤਾ ਨਹੀਂ ਅਸੀਂ ਦੇਖ ਕੇ ਜਾਣਾ ਕਿ ਨਹੀਂ ਜਾਣਾ, ਗੱਲ ਇਹ ਨਹੀਂ ਹੈ। ਮੈਂ ਅਕਸਰ ਪ੍ਰੈਜ਼ੀਡੈਂਟ ਕੈਨੇਡੀ ਦੇ ਇਹ ਲਫ਼ਜ਼ ਦੁਹਰਾਉਂਦਾ ਔਰ ਕਨਕਲੂਡ ਕਰਾਂ। ਉਹਨਾਂ ਦੇ ਅਲਫਾਜ਼ ਹੈ ਕਿ ਵੀ ਆਲਵੇਜ਼ ਐਸਕ what nation is doing for us, we never ask what we are doing for the nation। ਅਸੀਂ ਜਦੋਂ ਖਾਲਿਸਤਾਨ ਦੇ ਹੱਲ ਦੀ ਗੱਲ ਕਰਦੇ ਫਿਰ ਆਪੋ ਆਪਣੇ ਅੰਦਰ ਵੀ ਝਾਤੀ ਮਾਰੀਏ ਕਿ ਸਾਡੀਆਂ ਪ੍ਰਾਇਰਟੀਜ਼ ਕੀ ਨੇ, ਅਸੀਂ ਕੌਮੀ ਘਰ ਖਾਲਿਸਤਾਨ ਬਣਾਉਣ ਦੇ ਲਈ ਕਿੰਨਾ ਤੇ ਕਿਹੜਾ ਯੋਗਦਾਨ ਪਾ ਰਹੇ। ਇਹਨਾਂ ਲਫ਼ਜ਼ਾਂ ਨਾਲ ਪੁਰਾਤਨ ਸਿੰਘਾਂ ਦਾ ਵਿਸ਼ਵਾਸ ਜੋ ਅੱਜ ਦੇ ਸਾਡੇ ਜੁਝਾਰੂਆਂ ਦਾ
ਬੇਸ਼ੱਕ ਉਹ ਜੰਗ ਦੇ ਮੈਦਾਨ ਵਿੱਚ ਨੇ, ਬੇਸ਼ੱਕ ਜਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ ਵਰਗੇ ਯੋਧੇ ਜਿਹੜੇ ਜੇਲ੍ਹਾਂ 'ਚ ਬੈਠੇ ਵੀ ਖਾਲਿਸਤਾਨ ਜ਼ਿੰਦਾਬਾਦ ਜਿਹੜਾ ਉਹ ਜੇਲ੍ਹਾਂ ਦੇ ਵਿੱਚ ਵੀ ਗੁੰਜਾਉਂਦੇ ਨੇ, ਉਹਨਾਂ ਵੱਲ ਧਿਆਨ ਦਿੰਦੇ ਆ। ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਧੰਨਵਾਦ, ਜਿਹੜੇ ਹਮੇਸ਼ਾ ਇਹਨਾਂ ਇਤਿਹਾਸਕ ਦਿਨਾਂ ਨੂੰ ਯਾਦ ਕਰਦੇ ਨੇ, ਸੈਲੀਬ੍ਰੇਟ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।